ਇਹ ਨਾ ਜੀ ਛੋਟੀ ਜੀ ਚੀਜ਼ ਹੈ, ਬਹੁਤ ਕਮਾਲ। ਮਤਲਬ ਜੇ ਤੁਸੀਂ ਅੱਜ ਲਾਉਣਾ ਸ਼ੁਰੂ ਕਰ ਦੋ ਤਾਂ 15-20 ਸਾਲ ਤੱਕ ਤੁਹਾਡੇ ਫੇਸ ਤੇ ਇਦਾਂ ਦਾ ਰਿੰਕਲ ਕਿ 20-22 ਸਾਲ ਦੇ ਬੱਚੇ ਨੂੰ ਲਾਉਣਾ ਸ਼ੁਰੂ ਕਰ ਦੇਣ ਤਾਂ ਘੱਟੋ ਘੱਟ ਵੀ 50 ਸਾਲ ਦੀ ਉਮਰ ਤੱਕ ਚਿਹਰੇ ਤੇ ਰਿੰਕਲ ਨਹੀਂ ਹੁੰਦੇ। ਜਿਨ੍ਹਾਂ ਦਾ ਸ਼ੂਗਰ ਕਰਕੇ ਮੂੰਹ ਸੁੱਕਦਾ ਰਹਿੰਦਾ, ਬਾਥਰੂਮ ਬਾਰ-ਬਾਰ ਆਉਂਦਾ ਰਹਿੰਦਾ ਤੇ ਸਕਿਨ ਖਰਾਬ ਹੁੰਦੀ ਹੈ, ਨਹੁੰ ਫਟ ਜਾਂਦੇ ਆ, ਪਤਾ ਨਹੀਂ ਕੀ ਹੁੰਦਾ ਜੀ, ਨਜ਼ਰ ਘਟਦੀ ਹੈ, ਇਹ ਹਰ ਚੀਜ਼ 'ਚ ਕੰਮ ਕਰਦਾ ਸੀਬਕਤਾਨ। ਮਤਲਬ ਇਹਨੂੰ ਅਸੀਂ ਆਯੁਰਵੇਦ ਦੇ ਵਿੱਚ ਇਹਨੂੰ ਅੱਲਾਦੀਨ ਦਾ ਚਿਰਾਗ ਕਹਿੰਦੇ ਆ ਸੀਬਕਤਾਨ ਨੂੰ। ਰਾਤ ਨੂੰ ਨੀਂਦ ਹੀ ਨਹੀਂ ਆਉਂਦੀ ਜਾਂ ਬਿਲਕੁਲ ਇਦਾਂ ਲੱਗਦਾ ਵੀ ਸੁੱਤੇ ਨਾ ਸੁੱਤੇ ਇੱਕ ਬਰਾਬਰ। ਉਹਨਾਂ ਨੂੰ ਪ੍ਰੋਬਲਮ ਤਾਂ ਹੁੰਦੀ ਹੈ ਪੇਟ ਦੀ, ਲਿਵਰ ਦੀ, ਤੇ ਉਹ ਫਰੀ ਜਾਂਦੇ ਨੇ ਦਿਮਾਗ ਦੀਆਂ ਗੋਲੀਆਂ ਖਾਂਦੇ। ਤੁਸੀਂ ਤਗਰ ਨੂੰ ਗੂਗਲ ਤੇ ਪਾ ਕੇ ਦੇਖ, ਤਗਰ ਇੱਕ ਜੜੀ ਬੂਟੀ ਹੈ, ਇਹਦੇ ਲਿਖੇ ਵੀ ਬੈਨੀਫਿਟਸ ਆਫ ਤਗਰ। ਜਦੋਂ ਤੁਸੀਂ ਤਗਰ ਦੇ ਬੈਨੀਫਿਟ ਪੜੋਗੇ, ਇਹਦੇ ਜਦੋਂ ਤੁਸੀਂ ਬੈਨੀਫਿਟ ਪੜਨ ਲੱਗੋਗੇ, ਤੁਹਾਨੂੰ ਬੈਨੀਫਿਟ ਪੜਦੇ ਪੜਦੇ ਸਵਾਦ ਆਉਣ ਲੱਗ ਜਾਣਾ ਵੀ ਯਾਰ ਆਹ ਚੀਜ਼ ਬਣੀ ਹੈ। ਇਹ ਸਿਰਮ ਹੈ, ਸੀਬਕਤਾਨ ਦਾ ਹੀ ਬਣਿਆ ਹੋਇਆ। ਇੱਕ ਤੁਸੀਂ ਲਾਣਾ ਸ਼ੁਰੂ ਕਰਤੇ ਨਾ, ਪੈਸੇ ਲੈ ਕੇ ਦਊਂਗਾ, ਫ੍ਰੀ ਨਹੀਂ ਦਿੰਦਾ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਦੇਸ਼ ਵਿਦੇਸ਼ ਦੇ ਵਿੱਚ ਬੈਠੇ ਸਾਨੂੰ ਦੇਖ ਰਹੇ ਜਿੰਨੇ ਵੀ ਸੱਜਣ ਨੇ, ਸੁਭਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਸੈੱਟ ਤੋਂ ਬਾਹਰ ਨਿਕਲ ਕੇ ਅੱਜ ਉਸ ਜਗ੍ਹਾ ਤੇ ਆਏ ਹਾਂ ਜਿੱਥੇ ਗੋਇਲ ਸਾਹਿਬ ਆਪ ਮਿਲਦੇ ਨੇ ਆਪਣੇ ਮਰੀਜ਼ਾਂ ਨੂੰ ਔਰ ਉਹਨਾਂ ਨੂੰ ਤੰਦਰੁਸਤ ਕਰਕੇ ਉਹਨਾਂ ਦੇ ਘਰੇ ਭੇਜਦੇ ਨੇ। ਸੋ ਗੋਇਲ ਸਾਹਿਬ ਦੇ ਨਾਲ ਚੰਦ ਗੱਲਾਂ ਬਾਤਾਂ ਦੇ ਲਈ ਅਸੀਂ ਵੀ ਥੋੜਾ ਜਿਹਾ ਟਾਈਮ ਚੋਰੀ ਕੀਤਾ ਹੈ ਕਿਉਂਕਿ ਵੇਟਿੰਗ ਦੇ ਵਿੱਚ ਬਹੁਤ ਸਾਰੀ ਜਨਤਾ ਹੈ। ਬਹੁਤ ਬਹੁਤ ਸਵਾਗਤ ਗੋਇਲ ਸਾਹਿਬ ਤੁਹਾਡਾ। ਤੁਹਾਡਾ ਵੀ ਰੀਮਾ ਬਹੁਤ ਬਹੁਤ ਸਵਾਗਤ ਹੈ। ਔਰ ਜਿੰਨੇ ਵੀ ਦਰਸ਼ਕ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਅੱਜ ਗਲਾ ਬੈਠਾ ਹੋਇਆ, ਅੱਜ 150-200 ਮਰੀਜ਼ਾਂ ਨਾਲ ਗੱਲਬਾਤ ਕਰਕੇ ਹਟੇ ਆ, ਪਰ ਸਾਰਿਆਂ ਨੂੰ ਮੇਰੀ ਬਹੁਤ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਗੋਇਲ ਸਾਹਿਬ, ਸਭ ਤੋਂ ਪਹਿਲਾਂ ਤੇ ਮੈਂ ਇਹ ਦੇਖ ਰਹੀ ਸੀ ਕਿ ਮੈਂ ਨਾ ਆਪਣੇ ਵਾਲਾਂ ਲਈ ਬਹੁਤ ਕੁਝ ਕਰ ਲਿਆ। ਜਦੋਂ ਮੈਂ ਜਾਨੀ ਆ ਸੈਲੂਨ ਤੇ ਅਗਲੇ ਕਹਿੰਦੇ ਬੋਟੌਕਸ ਕਰਾ ਲਓ ਮੈਡਮ ਤਾਂ ਵਾਲ ਤੁਹਾਡੇ ਸਹੀ ਹੋ ਜਾਣਗੇ, ਨੈਨੋ, ਪਤਾ ਨਹੀਂ ਕੀ ਨਵੇਂ ਨਾਮ ਆ ਗਏ ਮਾਰਕੀਟ ਦੇ ਵਿੱਚ। ਪਰ ਮੈਂ ਨਹੀਂ ਚਾਹੁੰਦੀ ਕਿ ਮੈਂ ਉਦਾਂ ਦਾ ਕੋਈ ਵੀ ਕੈਮੀਕਲ ਜਿਹੜਾ ਹੈ ਆਪਣੇ ਵਾਲਾਂ ਦੇ ਉੱਪਰ ਯੂਜ਼ ਕਰਾਂ, ਬਟ ਸਟਿਲ ਹਰ ਕੋਈ ਸਪੈਸ਼ਲੀ ਲੇਡੀਜ਼ ਜਿਹੜੀਆਂ ਨੇ ਉਹਨਾਂ ਨੂੰ ਇਹੀ ਹੁੰਦਾ ਹੈ ਕਿ ਸਾਡੇ ਵਾਲ ਬਿਲਕੁਲ ਸਹੀ ਰਹਿਣ, ਤੰਦਰੁਸਤ ਰਹਿਣ ਔਰ ਇਹਨਾਂ ਦੀ ਹੈਲਥ ਜਿਹੜੀ ਹੈ ਨਾ, ਸਪੈਸ਼ਲੀ ਹੇਅਰ ਹੈਲਥ, ਉਹ ਸਹੀ ਹੋਣੀ ਚਾਹੀਦੀ। ਉਹਦੇ ਲਈ ਆਪਾਂ ਕੀ ਲੈ ਸਕਦੇ ਹਾਂ? ਦੇਖੋ ਪਤਾ ਕੀ ਹੈ, ਵਾਲਾਂ ਲਈ ਸ਼ੈਂਪੂ ਬਹੁਤ ਆਉਂਦੇ ਆ, ਤੇਲ ਬਹੁਤ ਆਉਂਦੇ ਆ, ਲੋਕਾਂ ਨੇ ਯੂਜ਼ ਬਹੁਤ ਕੁਝ ਕੀਤਾ, ਬੜੀਆਂ ਚੀਜ਼ਾਂ ਫਾਇਦਾ ਵੀ ਕਰਦੀਆਂ ਨੇ, ਲੇਕਿਨ ਜਿੱਥੇ ਕਹਿੰਦੇ ਨੇ ਕੋਈ ਵੀ ਚੀਜ਼ ਨਹੀਂ ਕੰਮ ਕਰਦੀ। ਕਹਿੰਦੇ ਜਿੱਥੇ ਨਾ ਪਹੁੰਚੇ ਰਵੀ ਉੱਥੇ ਪਹੁੰਚੇ ਕਵੀ। ਮਤਲਬ ਜਿੱਥੇ ਨਾ ਕੋਈ ਵੀ ਚੀਜ਼ ਕੰਮ ਨਹੀਂ ਕਰਦੀ ਉੱਥੇ ਫਿਰ ਨਾ ਆਯੁਰਵੈਦਿਕ ਦੇ ਵਿੱਚ ਮਲਟੀ ਸਪਲੀਮੈਂਟ ਕੰਮ ਕਰਦੇ ਆ, ਯਾਨੀ ਸਾਡੇ ਅੰਦਰ ਜੋ ਜਾਏਗਾ, ਇਨਸਾਈਡ ਜਿਹੜਾ ਅੰਦਰ ਜਾਏਗਾ। ਕਿਉਂਕਿ ਜਦੋਂ ਤੁਸੀਂ ਉੱਪਰੋਂ ਜਿੰਨਾ ਮਰਜ਼ੀ ਪੌਦੇ ਦੇ ਉੱਤੇ ਪੱਤੇ ਧੋਈ ਜਾਓ, ਉਹਦੇ ਜਦੋਂ ਜੜ 'ਚ ਪਾਣੀ ਨਹੀਂ ਪਾਓਗੇ ਪੱਤਾ ਹਰਾ ਹੀ ਨਹੀਂ ਹੋਣਾ, ਹੈ ਨਾ। ਤਾਂ ਇਸ ਤਰ੍ਹਾਂ ਨਾ ਕਈ ਲੋਕੀ ਵਾਲਾਂ ਵਾਸਤੇ ਕਰਦੇ ਆ ਕੰਮ। ਇਹ ਦੇਖੋ, ਇਹ ਪੂਰਾ ਹੇਅਰ ਦਾ ਰੂਟ ਦਿੱਤਾ ਹੋਇਆ ਇਹਦੇ ਉੱਤੇ, ਹੈ ਨਾ। ਇਹ ਹੈਗਾ ਹੇਅਰ ਇਫੈਕਟ। ਹੁਣ ਇਹ ਪ੍ਰੋਡਕਟ ਸਾਨੂੰ ਬਣਾਉਣ ਲੱਗੇ ਪਤਾ ਕਿੰਨਾ ਟਾਈਮ ਲੱਗਿਆ ਜੀ? ਮੇਰਾ ਖਿਆਲ ਹੈ ਵੀ ਇਹਦਾ ਜਿਹੜਾ ਨਵੰਬਰ 2005 ਤੋਂ ਹੁਣ ਤੱਕ ਰਿਸਰਚ ਵਰਕ ਚੱਲ ਰਿਹਾ ਸੀਗਾ। ਇਹਦੇ ਉੱਪਰ ਸਪਲੀਮੈਂਟ ਹੈ ਔਰ ਇਹ ਗੋਲੀ ਹੈ। ਤੁਸੀਂ ਡੱਬੀ ਫੜ ਕੇ ਦੇਖੋਗੇ ਕਿੰਨੀ ਹੈਵੀ ਹੈ, ਫੜ ਕੇ ਦੇਖੋ, ਭਾਰੀ ਹੈ। ਇਹਦੇ ਚ ਗੋਲੀ ਦਾ ਵਜ਼ਨ ਹੀ ਬਹੁਤ ਆ। ਅਮੀਨੋ ਐਸਿਡ ਹੈ, ਐਸੈਂਸ਼ੀਅਲ ਵਿਟਾਮਿਨਸ ਨੇ ਔਰ ਹੇਅਰ ਨਰਿਸ਼ ਕਾਮ ਬਲੈਂਡ, ਕਾਫੀ ਕੁਝ ਹੈ ਇਸ ਛੋਟੇ ਜਿਹੇ ਪ੍ਰੋਡਕਟ ਦੇ ਵਿੱਚ। ਔਰ ਬੜੀ ਗੱਲ ਪਤਾ ਕੀ, ਇਹਦੇ ਚ ਹਰ ਤਰ੍ਹਾਂ ਦਾ ਮਿਨਰਲ ਪਾਇਆ ਗਿਆ ਜਿਹਨੂੰ ਅਸੀਂ ਕਹਿੰਦੇ ਆ ਕੋਲਾਜਨ ਵੀ ਇਹਦੇ ਵਿੱਚ ਆ, ਤੇ ਇਹ ਵਾਲਾਂ ਨੂੰ ਇਮੀਡੀਏਟ ਝੜਨ ਤੋਂ ਰੋਕ ਦਿੰਦਾ। ਬੜੀ ਗੱਲ। ਅੱਛਾ, ਜਿਨ੍ਹਾਂ ਲੋਕਾਂ ਦੇ ਵਾਲ ਉਮਰ ਤੋਂ ਪਹਿਲਾਂ ਸਫੇਦ ਹੁੰਦੇ ਆ, ਜਿਵੇਂ ਸਾਡੀ ਤਾਂ ਉਮਰ ਹੋ ਗਈ, ਸਾਡੇ ਵੀ ਸਫੇਦ ਹੋ ਸਕਦੇ ਆ, ਪਰ ਉਹ ਦੁਬਾਰਾ ਕਾਲੇ ਨਹੀਂ ਹੁੰਦੇ। ਤਾਂ ਦੁਬਾਰਾ ਕਾਲੇ ਹੋਣਗੇ ਜੇ ਅਸੀਂ ਉਮਰ 108 ਸਾਲ ਤੋਂ ਵੱਧ ਜੀ ਲਈ, ਫਿਰ ਇਹ ਦੁਬਾਰਾ ਕਾਲੇ ਹੋ ਜਾਂਦੇ ਆ। ਹਾਂ, ਤੇ ਲੇਕਿਨ ਜਿਹੜੇ ਹੁਣ ਬੱਚੇ ਆ ਜਿਨ੍ਹਾਂ ਦੀ ਉਮਰ ਘੱਟ ਹੈ, ਉਹਨਾਂ ਦੇ ਜਿਹੜੇ ਵਾਲ ਚਿੱਟੇ ਹੋਣ ਲੱਗ ਗਏ, 10ਵੀਂ 12ਵੀਂ ਪੜ੍ਹਦੇ ਬੱਚਿਆਂ ਦੇ ਹਨਾ, ਇਹ ਉਹਨਾਂ ਵਾਸਤੇ ਸਭ ਤੋਂ ਇਫੈਕਟਿਵ ਔਰ ਸੇਫ ਚੀਜ਼ ਹੈ। ਇੱਕ ਤਾਂ ਹੁੰਦੇ ਨਾ ਦਵਾਈਆਂ ਲੈ ਲਈਆਂ ਆਪਾਂ ਨੇ, ਇਹ ਬਿਲਕੁਲ ਸੇਫ ਹੈ। ਆਪਾਂ ਆਪਣੇ ਡਾਕਟਰ ਦੀ ਸਲਾਹ ਨਾਲ, ਵੈਦ ਦੀ ਸਲਾਹ ਨਾਲ ਤੁਸੀਂ ਲੈ ਸਕਦੇ ਹੋ ਇਹਨਾਂ ਚੀਜ਼ਾਂ ਨੂੰ। ਉਹ ਚੀਜ਼ਾਂ ਨੇ, ਇਹਦਾ ਨਾਮ ਹੈਗਾ ਹੇਅਰ ਇਫੈਕਟ। ਇਹ ਆਪਣੀ ਵੈਦਵਾਨ.com ਤੇ ਪਿਆ ਹੋਇਆ, ਤੁਸੀਂ ਜਦੋਂ ਵੀ ਦੇਖੋਗੇ ਤੁਹਾਨੂੰ ਮਿਲੂਗਾ। ਪਰ ਇੱਕ ਸਾਵਧਾਨ ਰਹੋ, ਅੱਜ ਕੱਲ੍ਹ ਨਕਲੀ ਬਹੁਤ ਚੱਲ ਪਏ, ਉਹਨਾਂ ਤੋਂ ਤੁਸੀਂ ਬਚਣਾ। ਜਿਹੜਾ ਸਕਰੀਨ ਤੇ ਟੈਲੀਫੋਨ ਨੰਬਰ ਛਾਪਿਆ ਰੀਮਾ ਮੈਡਮ ਨੇ ਜਾਂ ਡਿਸਕ੍ਰਿਪਸ਼ਨ ਚ ਦਿੱਤਾ, ਜੋ ਵੀ ਇਹਦੇ ਚ ਵੈਬਸਾਈਟ ਜੋ ਕੁਝ ਦਿੱਤਾ ਹੋਇਆ ਉਹਦੇ ਤੇ ਧਿਆਨ ਦਿਓ ਬਸ। ਹੋਰ ਕੋਈ ਤੁਹਾਨੂੰ ਫੋਨ ਕਰਦਾ ਵੀ ਮੈਂ ਜੀ ਬਾਅਦ ਚ ਪੈਸੇ ਲੈ ਲਵਾਂ, ਇਹ ਕਰ ਲਓ ਗੱਲੇ ਨਾ ਸੁਣੋ, ਕਿ ਵੀ ਸਾਡੀ ਗੱਲ ਜਦੋਂ ਹੋਊਗੀ ਅਸੀਂ ਆਪੇ ਲੈ ਲਾਂਗੇ। ਪਰ ਤੁਸੀਂ ਸਿੱਧਾ ਫੋਨ ਇਸੇ ਤੇ ਕਰਨਾ, ਗੱਲ ਕਰਨੀ ਆ ਜੇ ਤੁਸੀਂ ਓਰੀਜਨਲ ਪ੍ਰੋਡਕਟ ਲੈਣਾ। ਬਾਕੀ ਤੇ ਫਿਰ ਡੁਪਲੀਕੇਸੀ ਬਹੁਤ ਹੈ। ਤੇ ਇੱਕ ਦੂਜੀ ਚੀਜ਼ ਇਹਦੇ ਵਿੱਚ ਕੀ ਹੈ ਮੈਂ ਤੁਹਾਨੂੰ ਦਿਖਾਉਣਾ, ਇਹ ਹੈਗਾ ਸੀਬਕਤਾਨ। ਤੁਸੀਂ ਸੁਣਿਆ ਹੋਊਗਾ ਅੱਜ ਕੱਲ੍ਹ ਸੀਬਕਤਾਨ ਬਾਰੇ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ। ਔਰ ਇਹਦਾ ਇਹ ਸਪੈਸ਼ਲ ਇੱਕ ਨਾ ਆਇਲ ਆ,
ਤੇ ਇੱਕ ਹੈਗਾ ਇਹਦਾ ਕੈਪਸੂਲ, ਤੇ ਇੱਕ ਮੈਂ ਤੁਹਾਨੂੰ ਦਿਖਾਣਾ ਇਹਦੀ ਗਮੀਜ਼, ਪਹਿਲਾਂ ਵੀ ਸ਼ਾਇਦ ਦਿਖਾਈਆਂ ਸੀ ਮੈਂ। ਗਮੀਜ਼, ਯੈਸ। ਇਹ ਕੈਪਸੂਲ ਹੈ, ਇਹ ਕੈਪਸੂਲ ਦੇ ਵਿੱਚ ਨਾ ਆਇਲ ਹੈ, ਜਿੱਦਾਂ ਫਿਸ਼ ਆਇਲ ਦਾ ਕੈਪਸੂਲ ਹੁੰਦਾ ਨਾ, ਉਹਦਾ ਸੀ ਬਖਤੌਨ ਦੇ ਆਇਲ ਦਾ ਕੈਪਸੂਲ ਹੈ, ਦੇਖੋ ਉੱਤੇ ਛਪਿਆ। ਤੇ ਇਸੇ ਤਰ੍ਹਾਂ ਇਹ ਗਮੀਜ਼ ਨੇ, ਜਿਹੜੀਆਂ ਗਮੀਜ਼ ਨੇ ਨਾ, ਇਹ ਬੱਚਿਆਂ ਲਈ ਬਣਾਈਆਂ ਨੇ, ਜਿੱਦਾਂ ਹੇਅਰ ਲਾਸ 'ਚ ਬਹੁਤ ਕੰਮ ਕਰਦਾ। ਕੰਮ ਤੇ ਬਹੁਤ ਨੇ, ਪਰ ਜੇ ਟੌਪਿਕ ਹੇਅਰ ਲਾਸ ਦਾ, ਤਾਂ ਆਪਾਂ ਵੀ ਹੇਅਰ ਲਾਸ ਦੀ ਗੱਲ ਕਰਾਂਗੇ। ਹੁਣ ਇਹ ਦੇਖੋ, ਇਹਦੇ 'ਚ ਟੌਫੀਆਂ ਹੈ ਨਾ, ਇਹ ਗਮੀਜ਼ ਨਾ ਮਤਲਬ ਬਾਹਰੋਂ ਜਦੋਂ ਸਾਡੇ ਆਉਂਦੇ ਹੈ ਨਾ, ਉਹ ਲੈ ਕੇ ਆਉਂਦੇ ਆ। ਸੱਚੀ ਮੁੱਚੀ ਗਮੀਜ਼ ਦੇ ਵਿੱਚ ਬਹੁਤ ਤਾਕਤ ਵੀ ਹੈ, ਵਧੀਆ ਵੀ ਹੈ, ਓਰੀਜਨਲ ਹੈ ਨਾ। ਔਰ ਇਹਨੂੰ ਜਦੋਂ ਕੋਈ ਬੰਦਾ ਸਾਰਾ ਸੀ ਬਖਤੌਨ ਦਾ ਤੱਤ ਸੀ ਬਖਤੌਨ, ਜਿੱਦਾਂ ਤੁਸੀਂ ਸੀ ਬਖਤੌਨ ਦੇ ਫਰੂਟ ਖਾ ਲਿਆ ਜਿਵੇਂ ਛਪੇ ਹੋਏ ਨੇ ਉੱਪਰ, ਉਸੇ ਤਰ੍ਹਾਂ ਇਹ ਗਮੀਜ਼ ਖਾ ਲਿਆ। ਕਿਉਂਕਿ ਜਦੋਂ ਅਸੀਂ ਕੋਈ ਕੰਮ ਕਰਦੇ ਆ, ਅਸੀਂ ਹਮੇਸ਼ਾ ਰਿਜ਼ਲਟ ਦੇ ਉੱਤੇ ਕੰਮ ਕਰਦੇ ਆ, ਕਿਉਂਕਿ ਸਾਨੂੰ ਪਤਾ ਵੀ ਜਿਹੜਾ ਪੇਸ਼ੈਂਟ ਸਾਡੇ ਕੋਲੇ ਆਉਣਾ ਉਹ ਸਾਡਾ ਧੀ ਪੁੱਤ ਹੈ, ਸਾਡਾ ਭੈਣ ਭਰਾ ਹੈ, ਸਾਡਾ ਤਾਇਆ ਚਾਚਾ, ਸਾਡਾ ਹੀ ਆਓ। ਤੇ ਜਦੋਂ ਸਾਡੇ ਕੋਲੇ ਆ ਗਿਆ, ਉਹ ਮੈਨੂੰ ਕਹਿੰਦੇ ਵੀ ਨੇ ਆ ਕੇ ਵੀ ਗੋਇਲ ਸਾਹਿਬ ਬਸ ਹੁਣ ਆਖਰੀ ਉਮੀਦ ਸਾਡੀ ਇੱਥੇ ਹੀ ਆ। ਮੈਂ ਕਹਿੰਦਾ ਯਾਰ ਆਖਰੀ ਨਾ ਕਰੋ, ਮੈਂ ਤੁਹਾਡੇ ਨਾਲ ਹੀ ਆ ਸਾਰੀ ਉਮਰ, ਹੈ ਨਾ। ਤੇ ਇੱਕ ਇਹਦੇ ਵਿੱਚ ਇੱਕ ਚੀਜ਼ ਇਹ ਦਿਖਾਣਾ ਜੀ ਮੈਂ, ਇਹ ਸਿਰਮ ਹੈ, ਸੀ ਬਖਤੌਨ ਦਾ ਹੀ ਬਣਿਆ ਹੋਇਆ ਇੱਕ ਇਹਨੂੰ। ਹਾਂ, ਇਹ ਨਾ ਰੀਮਾ ਜੇ ਤੁਸੀਂ ਲਾਣਾ ਸ਼ੁਰੂ ਕਰਤੇ ਨਾ, ਪੈਸੇ ਲੈ ਕੇ ਦਊਂਗਾ, ਫ੍ਰੀ ਨਹੀਂ ਦਿੰਦਾ। नहीं, मैं बोटॉक्स कराने की गल करा ना, मैम 6000 का पैकेज है। ਤੇ ਇਹ ਨਾ ਜੀ ਛੋਟੀ ਜੀ ਚੀਜ਼ ਹੈ, ਬਹੁਤ ਕਮਾਲ। ਮਤਲਬ ਜੇ ਤੁਸੀਂ ਅੱਜ ਲਾਉਣਾ ਸ਼ੁਰੂ ਕਰ ਦੋ ਤਾਂ 15-20 ਸਾਲ ਤੱਕ ਤੁਹਾਡੇ ਫੇਸ ਤੇ ਇਦਾਂ ਦਾ ਰਿੰਕਲ ਆਉਣਾ। ਕਿਆ ਬਾਤ। ਜਿਹੜਾ ਰਿੰਕਲ ਆਉਣਾ 70 ਸਾਲ ਦੀ ਉਮਰ 'ਚ ਤਾਂ ਕੋਈ ਵੀ ਨਹੀਂ ਰੋਕ ਸਕਦਾ, ਪਰ ਜਿਵੇਂ ਕਹਿ ਲਓ ਕਿ 20-22 ਸਾਲ ਦੇ ਬੱਚੇ ਇਹਨੂੰ ਲਾਉਣਾ ਸ਼ੁਰੂ ਕਰ ਦੇਣ ਤਾਂ ਘੱਟੋ ਘੱਟ ਵੀ 50 ਸਾਲ ਦੀ ਉਮਰ ਤੱਕ ਚਿਹਰੇ ਤੇ ਰਿੰਕਲ ਨਹੀਂ ਹੁੰਦੇ। 50 ਸਾਲ ਦੀ ਉਮਰ ਤੱਕ ਛੇਤੀ ਕੋਈ ਅੰਕਲ ਜੀ ਕਹੂਗਾ, ਹੈਨਾ। ਤੇ ਮਤਲਬ ਇਹ ਚੀਜ਼ਾਂ ਇਦਾਂ ਦੀਆਂ ਨੇ, ਲੇਡੀ ਵਾਸਤੇ, ਜੈਂਟਸ ਵਾਸਤੇ। ਇਹ ਬਣਾਈਆਂ ਤਾਂ ਦੇਖੋ ਕੁਦਰਤ, ਮੈਂ ਕਹਾਂ ਜਿਹੜੀਆਂ ਬਾਹਰੋਂ ਵੀ ਆਉਂਦੀਆਂ, ਕੈਨੇਡਾ ਤੋਂ, ਇਧਰੋਂ ਉਧਰੋਂ ਸਕਿਨ ਵਾਲੀਆਂ ਬਹੁਤ ਲੈ ਕੇ ਜਾਂਦੀਆਂ। ਹਾਂ, ਕਿਉਂਕਿ ਇਹ ਪਤਾ ਬਣਾਈਆਂ ਤਾਂ ਕੁਦਰਤ ਨੇ, ਅਸੀਂ ਤਾਂ ਸਿਰਫ ਇਹਨਾਂ ਦੇ ਸਿਰਮ ਕੱਢ ਕੇ ਇਹਨੂੰ ਪੈਕ ਕਰਤਾ ਔਰ ਓਰੀਜਨਲ ਦਿੱਤਾ। ਔਰ ਇਹ ਜਿਹੜਾ ਕੈਪਸੂਲ ਹੈ, ਇਹ ਇਨਟੇਕ ਕਰਨਾ, ਇਹ ਸਵੇਰੇ ਸ਼ਾਮ ਖਾਣਾ। ਇਹਦੇ ਜਿਹੜੇ ਫਾਇਦੇ ਨੇ ਤੁਸੀਂ ਸੋਚ ਵੀ ਨਹੀਂ ਸਕਦੇ ਜੀ। ਜਿਨ੍ਹਾਂ ਦਾ ਸ਼ੂਗਰ ਕਰਕੇ ਮੂੰਹ ਸੁੱਕਦਾ ਰਹਿੰਦਾ, ਬਾਥਰੂਮ ਬਾਰ-ਬਾਰ ਆਉਂਦਾ ਰਹਿੰਦਾ, ਤੇ ਸਕਿਨ ਖਰਾਬ ਹੁੰਦੀ ਹੈ, ਨਹੁੰ ਫਟ ਜਾਂਦੇ ਆ, ਪਤਾ ਨਹੀਂ ਕੀ ਹੁੰਦਾ ਜੀ, ਨਜ਼ਰ ਘਟਦੀ ਹੈ, ਇਹ ਹਰ ਚੀਜ਼ 'ਚ ਕੰਮ ਕਰਦਾ ਸੀ ਬਖਤੌਨ। ਮਤਲਬ ਇਹਨੂੰ ਅਸੀਂ ਆਯੁਰਵੇਦ ਦੇ ਵਿੱਚ ਇਹਨੂੰ ਅੱਲਾਦੀਨ ਦਾ ਚਿਰਾਗ ਕਹਿੰਦੇ ਆ, ਸੀ ਬਖਤੌਨ ਨੂੰ। ਐਡੀ ਵੱਡੀ ਚੀਜ਼ ਹੈ। ਮਤਲਬ ਇਹਦੇ ਤੋਂ ਕੈਪਸੂਲ ਵੀ ਬਣ ਗਿਆ, ਲੱਦਾਖ ਦੀ ਜੜੀ ਬੂਟੀ ਹੈ। ਹਾਂ, ਕੈਪਸੂਲ ਵੀ, ਆਇਲ ਵੀ, ਤੇ ਇੱਕ ਇਹਦੇ ਤੋਂ ਬਣਾਤੀ ਅਸੀਂ ਗਮੀ। ਔਰ ਉਸ ਤੋਂ ਬਾਅਦ ਇਹਦਾ ਸਿਰਪ ਬਣਾਇਆ ਜੀ ਅਸੀਂ, ਪਿਓਰ ਪਲਪ ਪੀਣ ਵਾਲਾ। ਮਤਲਬ ਜਦੋਂ ਅਸੀਂ ਇਹਦਾ ਸਿਰਪ ਬਣਾਇਆ ਨਾ ਜੀ ਪਿਓਰ ਪਲਪ ਦੇ ਵਿੱਚ, ਤਾਂ ਮੈਂ ਦੇਖਿਆ ਮਾਰਕੀਟ 'ਚ ਕੋਈ 600 ਦਾ ਵੇਚੀ ਜਾਂਦਾ, ਕੋਈ 300 ਦਾ ਦੇਈ ਜਾਂਦਾ, ਪਰ ਜਦੋਂ ਅਸੀਂ ਇਹਨੂੰ ਤਿਆਰ ਕੀਤਾ ਉਹ ਚੀਜ਼ ਹੀ ਕੁਝ ਹੋਰ ਸੀ। ਮੈਂ ਲੋਕਾਂ ਨੂੰ ਜਦੋਂ ਟੇਸਟ ਵੀ ਕਰਾਇਆ ਤਾਂ ਉਹ ਸਾਡੀ ਕਾਸਟ ਘਰੇ 1800-1900 ਦੀ ਪੈ ਰਹੀ ਸੀ ਇੱਕ ਬੋਟਲ ਦੀ। ਤੇ ਫਿਰ ਉਹ ਅਸੀਂ ਉਹਨੂੰ 2900 ਕੁਛ ਰੁਪਏ ਦੇ ਵਿੱਚ ਲੋਕਾਂ ਨੂੰ ਦਿੱਤਾ, ਤੇ ਹੁਣ ਉਹ ਬਹੁਤ ਬੈਸਟ ਆ। ਔਰ ਜਿਹਨੂੰ ਪਤਾ ਹੈ ਵੀ ਸੀ ਬਖਤੌਨ ਪੀਣਾ, ਤਾਂ ਫਿਰ ਹੁਣ ਉਹੀ ਪੀ ਰਿਹਾ। ਪਰ ਸਾਡਾ ਬਣਿਆ ਵੀ 250 ml 'ਚ, ਅਸੀਂ ਬਹੁਤਾ ਵੱਡਾ ਪੈਕ ਨਹੀਂ ਬਣਾਇਆ। 250 ml ਜਿਹਨੇ ਲੈਣਾ 2 ਬੋਤਲ 4 ਬੋਤਲ ਉਹ ਲੈ ਜਾਂਦੇ ਆ। ਤੇ ਜਿਵੇਂ ਹੁਣ ਫੋਰਨ ਤੋਂ ਵੀ ਆਉਂਦਾ, ਉਹ ਕਹਿੰਦੇ ਜੀ ਅਸੀਂ ਉੱਥੇ ਲਿਕੁਇਡ ਨਹੀਂ ਜਾਂਦਾ ਸਾਡਾ। ਮੈਂ ਕਿਹਾ ਵੀ ਲਗੇਜ ਦੇ ਵਿੱਚ ਰੱਖ ਕੇ ਲੈ ਜਾਓ, ਜੇ ਕੋਰੀਅਰ ਜਾਊਗਾ ਫਿਰ ਕੈਪਸੂਲ ਜਾਊਗਾ, ਇਸ ਤਰ੍ਹਾਂ ਕਰਕੇ। ਇੱਕ ਹੋਰ ਚੀਜ਼ ਹੈ ਗੋਇਲ ਸਾਹਿਬ, ਜਿਹੜੀ ਨੀਂਦ ਦੀ ਸਮੱਸਿਆ, ਲੋਕਾਂ ਨੂੰ ਬਹੁਤ ਜ਼ਿਆਦਾ ਨੀਂਦ ਪਰੇਸ਼ਾਨ ਕਰਦੀ ਹੈ ਵੀ ਮੈਨੂੰ ਨੀਂਦ ਨਹੀਂ ਆ ਰਹੀ। ਮੈਂ ਖੁਦ ਨਾ ਇਹ ਚੀਜ਼ ਦੇਖੀ, ਸਟ੍ਰੈਸ ਦੇ ਕਰਕੇ ਮੈਂ ਰਾਤ ਦੇ 3-3 ਵਜੇ ਤੱਕ ਜਾਗੀ। ਤੁਸੀਂ ਕਹਿ ਸਕਦੇ ਹੋ ਵੀ ਕਰੋਨਾ ਨੇ ਆਦਤਾਂ ਪਾਤੀਆਂ ਜਾਂ ਕਿਵੇਂ ਵੀ ਸੀਗਾ, ਸਾਡੀ ਰੂਟੀਨ ਹੀ ਬਦਲ ਗਈ। ਉਹ ਦਿਨ ਜਿਹੜਾ ਸਾਡਾ ਚੜ੍ਹਨਾ ਚਾਹੀਦਾ 5 ਵਜੇ, 6 ਵਜੇ, 7 ਵਜੇ ਵੀ ਲਾਸਟ, ਉਹ ਸਾਡਾ ਦਿਨ ਜਾ ਕੇ ਚੜ੍ਹਦਾ 11 ਵਜੇ, 12 ਵਜੇ। ਰਾਤ ਨੂੰ ਨੀਂਦ ਹੀ ਨਹੀਂ ਆਉਂਦੀ, ਜਾਂ ਬਿਲਕੁਲ ਇਦਾਂ ਲੱਗਦਾ ਵੀ ਸੁੱਤੇ ਨਾ ਸੁੱਤੇ ਇੱਕ ਬਰਾਬਰ। ਨਹੀਂ, ਫਿਰ ਤੁਸੀਂ ਗੋਇਲ ਸਾਹਿਬ ਵਾਂਗੂ ਸਵੇਰੇ 6 ਵਜੇ ਲੱਗਿਆ ਕਰੋ ਨਾ ਉੱਠ ਕੇ ਕੰਮ ਤੇ, ਫਿਰ ਆਪੇ 9 ਵਜੇ। ਆ ਦੇਖੋ ਹੁਣ ਇਸ ਟਾਈਮ ਦੇਖੋ 8 ਵਜੇ ਨੇ ਰਾਤ ਦੇ, ਆਪਾਂ ਜਲੰਧਰ ਬੈਠੇ ਆ, ਬਾਹਰ ਪੇਸ਼ੈਂਟ ਕਿੰਨੇ, ਤੁਹਾਨੂੰ ਇੱਥੇ ਵੀ 3 ਵਜਣੇ ਆ, ਹਲੇ ਵੀ 3 ਵਜਣੇ ਆ। ਪਰ ਮਤਲਬ ਕਹਿਣ ਦਾ ਕਿ ਥਕਾਵਟ ਤੁਹਾਨੂੰ ਆਵੇ, ਜਦੋਂ ਤੁਸੀਂ ਬੈੱਡ ਤੇ ਜਾਵੋ, ਬੈੱਡ ਤੁਹਾਡੀ ਵੇਟ ਕਰ ਰਿਹਾ ਹੋਵੇ, ਆ ਜਾ ਯਾਰ ਸੋ ਜਾ। ਕਿਤੇ ਕਈਆਂ ਨੂੰ ਬੈੱਡ ਨੂੰ ਦੇਖਦੇ ਗੁੱਸਾ ਆ ਜਾਂਦਾ, ਨੀਂਦ ਨਹੀਂ ਆਉਂਦੀ ਹੈ ਨਾ, ਉਹਨਾਂ ਨੂੰ ਸਭ ਤੋਂ ਵੱਧ ਪ੍ਰੋਬਲਮ ਪਤਾ ਕੀ ਹੁੰਦੀ ਹੈ? ਉਹਨਾਂ ਨੂੰ ਪ੍ਰੋਬਲਮ ਤਾਂ ਹੁੰਦੀ ਹੈ ਪੇਟ ਦੀ, ਲਿਵਰ ਦੀ, ਤੇ ਉਹ ਫਰੀ ਜਾਂਦੇ ਨੇ ਦਿਮਾਗ ਦੀਆਂ ਗੋਲੀਆਂ ਖਾਂਦੇ। ਸਮਝ ਗਏ ਨਾ? ਜੇ ਤੁਸੀਂ ਗੈਸ ਠੀਕ ਹੋ ਗਈ, ਲੈਟਰਿਨ ਆ ਗਈ, ਤੁਹਾਨੂੰ ਪੇਟ ਸਾਫ਼ ਰਹਿਣ ਲੱਗ ਗਿਆ, ਤੁਸੀਂ ਜਿੱਥੇ ਮਰਜ਼ੀ ਸੌਂ ਜਾਓ, ਉੱਥੇ ਨੀਂਦ ਆ ਜਾਓ। ਤੁਹਾਡੇ ਨੇੜੇ ਤੇੜੇ ਜਿੱਦਾਂ ਬੱਚੇ ਹੁੰਦੇ ਸੀ ਆਪਾਂ, ਹਨਾ, ਸੋਫੇ ਤੇ ਹੀ ਸੋ ਜਾਂਦਾ ਸੀ ਤੇ ਬਾਅਦ ਚ ਉੱਠਦੇ ਸੀ ਤੇ ਬੈੱਡ ਤੇ ਹੁੰਦੇ ਸੀ। ਇੱਕ ਤੁਸੀਂ ਮੈਲਾਟੋਨਿਨ ਬਾਰੇ ਸੁਣਿਆ ਹੋਗਾ ਜੀ। ਮੈਲਾਟੋਨਿਨ ਇੱਕ ਇਦਾਂ ਦਾ ਦਰਵ ਹੈ ਜਿਹਨੂੰ ਖਾਓ
5 ਮਿੰਟਾਂ ਬਾਅਦ ਚਾਹੇ ਢੋਲ ਵੱਜੀ ਜਾਂ ਨੀਂਦ ਆ ਜਾਂਦੀ ਹੈ। ਓਹ ਹੋ ਉਹਨੇ ਤਾਂ ਕੋਈ ਸਾਈਡ ਇਫੈਕਟ ਨਹੀਂ, ਮਲਟੀ ਵਿਟਾਮਿਨ ਹੈ। ਮੈਂ ਨਾ ਇਸੇ ਚੱਕਰ ਦੇ ਵਿੱਚ ਕਿਸੇ ਸਾਈਕੈਟ੍ਰਿਸਟ ਨੂੰ ਮਿਲੀ ਵੀ ਮੈਨੂੰ ਨੀਂਦ ਨਹੀਂ ਆ ਰਹੀ, ਵੀ ਮੈਨੂੰ ਪ੍ਰੋਬਲਮ ਕੀ ਹੈ। ਉਹਨਾਂ ਨੇ ਦਵਾਈ ਮੈਨੂੰ ਦਿੱਤੀ, ਪਰ ਗੋਇਲ ਸਾਹਿਬ ਉਹਨਾਂ ਨੇ ਪਤਾ ਕੀ ਕਿਹਾ, ਅੱਜ ਦੀ ਨਹੀਂ ਬੜੀ ਪੁਰਾਣੀ ਗੱਲ ਹੈ, ਉਹਨਾਂ ਨੇ ਕਿਹਾ ਦਵਾਈ ਸਿਰਫ 1 ਹਫ਼ਤਾ ਖਾਈ, ਉਹਦੀ ਆਦਤ ਨਾ ਪਾ ਲਿਓ। ਸੋਚੋ ਵੀ ਉਹਨਾਂ ਨੇ ਇਹ ਗੱਲ ਕਹੀ। ਤੂੰ ਪਤਾ ਹੈ ਹੁਣ ਇਹ ਦੇਖੋ ਇਹ ਚ ਕੀ ਹੈ, ਇਹ ਚ ਬ੍ਰਹਮੀ ਹੈ, ਤਗਰ। ਤੁਸੀਂ ਤਗਰ ਨੂੰ ਗੂਗਲ ਤੇ ਪਾ ਕੇ ਦੇਖਿਓ। ਤਗਰ ਇੱਕ ਜੜੀ ਬੂਟੀ ਹੈ, ਇਹਦੇ ਲਿਖੇ ਵੀ ਬੈਨੀਫਿਟਸ ਆਫ ਤਗਰ। ਜਦੋਂ ਤੁਸੀਂ ਤਗਰ ਦੇ ਬੈਨੀਫਿਟ ਪੜੋਗੇ, ਤਗਰ ਮਤਲਬ TAGAR ਤਗਰ, ਇਹਦੇ ਜਦੋਂ ਤੁਸੀਂ ਬੈਨੀਫਿਟ ਪੜਨ ਲੱਗੋਗੇ, ਤੁਹਾਨੂੰ ਬੈਨੀਫਿਟ ਪੜਦੇ ਪੜਦੇ ਸਵਾਦ ਆਉਣ ਲੱਗ ਜਾਣਾ ਵੀ ਯਾਰ ਆਹ ਚੀਜ਼ ਬਣੀ ਹੈ। ਤੇ ਹੁਣ ਇਹਦੇ ਵਿੱਚ ਪਾਇਆ ਬ੍ਰਹਮੀ, ਤਗਰ ਔਰ ਉਹਦੇ ਨਾਲ ਜਟਾਮਾਨਸੀ, ਫਿਰ ਉਹ ਚ ਪਾਇਆ ਮੈਲਾਟੋਨਿਨ। ਹੁਣ 100 mg ਤਿੰਨੇ ਜੜੀ ਬੂਟੀਆਂ, ਮੈਲਾਟੋਨਿਨ ਸਿਰਫ 5 mg ਪਿਆ ਹੋਇਆ। ਔਰ ਜਦੋਂ ਇਹਨੂੰ ਤੁਸੀਂ ਖਾ ਲਿਆ, ਤੁਹਾਨੂੰ ਗੱਲਾਂ ਮਾਰਦੇ ਮਾਰਦੇ ਨੀਂਦ ਆ ਜਾਣੀ ਹੈ। ਇਹ ਉਹ ਚੀਜ਼ ਹੈ, ਔਰ ਨਾਲੇ ਬ੍ਰੇਨ ਰਿਲੈਕਸ, ਨਾਲੇ ਬ੍ਰੇਨ ਦਾ ਟੌਨਿਕ, ਨਾਲੇ ਕੋਈ ਸਾਈਡ ਇਫੈਕਟ ਨਹੀਂ। ਤੁਹਾਡਾ ਭਰਾ ਕਦੀ ਵੀ, ਮੈਂ ਤੁਹਾਨੂੰ ਇਹ ਦੱਸ ਦਿੰਦਾ, ਆਪਣੇ ਲੋਕਾਂ ਵਾਸਤੇ ਕੋਈ ਐਸੀ ਚੀਜ਼ ਨਹੀਂ ਲੈ ਕੇ ਆਊਗਾ ਜਿਹਦੇ ਵਿੱਚ ਮੇਰਾ ਮਨੀ ਮਾਈਂਡ ਹੋਵੇ, ਕਿਉਂਕਿ ਮੈਂ ਬਾਣੀਆਂ ਦੇ ਘਰੇ ਜੰਮਿਆ। ਪੈਸੇ ਦੀ ਲੋੜ ਤਾਂ ਬਾਣੀਆਂ ਨੂੰ ਰਹਿੰਦੀ ਆ, ਕਰੂੰਗਾ ਮੈਂ ਉਹਦੇ ਕੰਮ ਅਸੀਂ ਕਰਨਾ ਹੀ ਆ, ਪੈਸੇ ਲੈਣੇ ਆ। ਪਰ ਇਹ ਨਹੀਂ ਹੈ ਕਿ ਉਹ ਚ ਮਨੀ ਮਾਈਂਡ ਹੋਵੇ ਵੀ ਓਨਲੀ ਪੈਸਾ। ਮੇਰਾ ਇਹ ਹੁੰਦਾ ਵੀ ਕਿਸੇ ਬੰਦੇ ਤੋਂ ਜੇ 10 ਰੁਪਏ ਲੈ ਰਹੇ ਆ ਨਾ, ਉਹਨੂੰ 6 ਰੁਪਏ ਦੀ ਚੀਜ਼ ਦੇ ਦਿਓ, ਕਿਉਂਕਿ 4 ਰੁਪਏ ਜਿਹੜੇ ਨੇ ਨਾ, ਉਹ ਕੁਛ ਉਹ ਚ ਗਵਰਨਮੈਂਟ ਟੈਕਸ ਲੈ ਜਾਂਦੀ ਹੈ, ਕੁਛ ਇੰਪਲਾਈਆਂ ਦੇ ਖਰਚੇ ਨੇ, ਤਾਂ ਜਾ ਕੇ ਮੈਨੂੰ 1 ਰੁਪਿਆ ਬਚਣਾ 10 ਦੇ ਪਿੱਛੇ। ਇਸ ਕਰਕੇ ਮੈਂ ਪੇਸ਼ੈਂਟ ਨੂੰ 6 ਰੁਪਏ ਦੇਣ ਦੀ ਕੋਸ਼ਿਸ਼ ਕਰਦਾ ਵੀ ਉਹਨੂੰ ਉਹ ਚੀਜ਼ ਚਲੀ ਜਾਵੇ ਜਿਹਨੂੰ ਖਾ ਕੇ ਉਹ ਕਹੇ ਗੋਇਲ ਸਾਹਿਬ ਥੈਂਕ ਯੂ, ਮਜ਼ਾ ਆ ਗਿਆ। ਬਿਲਕੁਲ, ਬਹੁਤ ਸਾਰੇ ਲੋਕਾਂ ਨੇ ਤੁਹਾਨੂੰ ਥੈਂਕ ਯੂ ਕਿਹਾ ਵੀ ਜਦੋਂ ਅਸੀਂ ਉਹਨਾਂ ਦੇ ਰਿਵਿਊ ਲੈਂਦੇ ਆ, ਉਹ ਸੱਚੀ ਮੁੱਚੀ ਕਹਿੰਦੇ ਵੀ ਗੋਇਲ ਸਾਹਿਬ ਆਪਣੀਆਂ ਦਵਾਈਆਂ ਦਾ ਅੰਦਰ ਕੀ ਪਾਇਆ ਉਹ ਵੀ ਦੱਸ ਦਿੰਦੇ ਆ, ਕਹਿਣਗੇ ਬੇਸ਼ੱਕ ਤੁਸੀਂ ਆਪ ਹੀ ਬਣਾ ਲਓ, ਆਪ ਹੀ ਬਣਾ ਲਓ, ਆਪ ਹੀ ਖਾ ਲਓ। ਹੁਣ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਰਹੀ, ਮੈਂ ਕਈ ਵਾਰੀ ਮੇਰੇ ਕੋਲੇ ਪੇਸ਼ੈਂਟ ਆਉਂਦੇ ਆ ਬਜ਼ੁਰਗ, ਜਦੋਂ ਮੇਰੇ ਕੋਲ ਕੋਈ 60 ਨੂੰ ਤਾਂ ਮੈਂ ਬਜ਼ੁਰਗ ਨਹੀਂ ਮੰਨਦਾ ਕਿਉਂਕਿ ਮੈਂ 60 ਦਾ, ਜਦੋਂ ਕੋਈ 70 75 ਤੋਂ ਉੱਪਰ ਆਉਂਦਾ, ਉਦੋਂ ਮੈਨੂੰ ਲੱਗਦਾ ਵੀ ਇਹ ਹੁਣ ਮਤਲਬ ਇਹ ਵਿਰਧ ਹੋ ਚੁੱਕਾ ਹੈ। ਵਿਰਧ ਵੀ ਤਾਂ ਹੋ ਗਿਆ ਕਿ ਉਹ ਹਿੰਮਤ ਹਾਰ ਗਿਆ। ਹੁਣ ਮੈਨੂੰ ਨਹੀਂ ਪਤਾ ਪ੍ਰਮਾਤਮਾ ਨੇ ਆਪਾਂ ਨੂੰ ਕਿੰਨੀ ਉਮਰ ਦਿੱਤੀ ਹੈ, ਕਿਹੜੇ ਦਿਨ ਲਿਖੇ ਹੋਏ ਨੇ, ਸਭ ਨੂੰ ਕਿਸੇ ਨੂੰ ਨਹੀਂ ਪਤਾ। 2 ਚੀਜ਼ਾਂ ਪ੍ਰਮਾਤਮਾ ਕੋਲ ਨੇ, ਜਿਵੇਂ ਆ ਚੀਚੀ ਹੋ ਗਈ, ਆ ਅੰਗੂਠਾ ਹੋ ਗਿਆ, ਇਹ ਜਨਮ ਤੇ ਇਹ ਮਰਨ, ਇਹ 2 ਚੀਜ਼ਾਂ ਉਹਨੇ ਆਪਦੇ ਕੋਲ ਰੱਖੇ ਨੇ, ਵਿੱਚ ਜੋ ਮਰਜ਼ੀ ਕਰੀ ਜਾਓਗੇ ਨਾ ਤੁਸੀਂ, ਠੀਕ ਹੈ ਨਾ। ਤੇ ਜਦੋਂ 2 ਚੀਜ਼ਾਂ ਉਹਦੇ ਕੋਲ ਨੇ, ਫਿਰ ਆਪਾਂ ਕਿਉਂ ਤੜਫਦੇ ਫਿਰੀ ਜਾਂਦੇ ਆ, ਹੈਨਾ। ਤੇ ਉਸ ਕਰਕੇ ਆਪਾਂ ਨੂੰ ਨਹੀਂ ਪਤਾ, ਲੇਕਿਨ ਮੈਂ ਲਿਖ ਕੇ ਲਾਤਾ ਘਰੇ ਕਿ ਹੇ ਵਾਹਿਗੁਰੂ, ਹੇ ਸੱਚੇ ਪਾਤਸ਼ਾਹ, ਜੇ ਸੱਚਮੁੱਚ ਤੈਨੂੰ ਲੱਗਦਾ ਵੀ ਸੁਭਾਸ਼ ਗੋਇਲ ਜਨਤਾ ਲਈ ਕੁਝ ਚੰਗਾ ਕਰ ਰਿਹਾ, ਆਪਦੇ ਆਪ ਨੂੰ ਛੱਡ ਕੇ ਦੁਨੀਆ ਲਈ ਕੁਝ ਚੰਗਾ ਕਰ ਰਿਹਾ, ਦੇਖੋ ਆਪਦੇ ਲਈ ਤਾਂ ਆਪਾਂ ਕਰ ਲਿਆ ਸਾਰਾ ਕੁਝ, ਬਾਬੇ ਦੀ ਪੂਰੀ ਕਿਰਪਾ ਹੈ ਨਾ। ਤੇ ਲੇਕਿਨ ਜੇ ਹੁਣ ਆਪਾਂ ਜਨਤਾ ਲਈ ਕੁਝ ਅੱਛਾ ਕਰ ਰਹੇ ਆ, ਤਾਂ ਬਾਬਾ ਜੀ ਨੂੰ ਇੱਕੋ ਹੀ ਅਰਦਾਸ ਕੀਤੀ ਹੈ ਵੀ ਬਾਬਾ ਜੀ 108 ਸਾਲ ਪੂਰੇ ਕਰਾਓ। ਆਪਣੇ 41 ਸਾਲ ਰਹਿ ਗਏ ਨਾ, 47 ਸਾਲ ਰਹਿ ਗਏ, 61 ਦੇ ਹੋ ਗਏ ਆਪਾਂ, 47 ਹੋਰ ਪੂਰੇ ਕਰਾ ਦਿਓ। ਔਰ ਮੈਂ ਇਹ ਵਿਸ਼ਵਾਸ ਦਿਲਾਉਣਾ ਬਾਬਾ ਜੀ ਨੂੰ ਵੀ ਜਦੋਂ ਸਾਡਾ ਵੀ ਪਰਿਵਾਰ ਤੁਰ ਜਾਣਾ, ਪਤਾ ਨਹੀਂ ਦੋਸਤ ਯਾਰ ਸਭ ਤੁਰ ਜਾਣੇ ਆ, ਸੁਭਾਸ਼ ਗੋਇਲ ਕੱਲਾ ਖੜਾ ਦੇਖੂਗਾ ਵੀ ਯਾਰ ਦੁਨੀਆ ਕੀ ਕਰ ਰਹੀ ਆ। ਕਿਉਂਕਿ ਅੱਜ ਤੋਂ 45 ਸਾਲ ਪਹਿਲਾਂ ਮੈਂ ਪਾਪਾ ਜੀ ਨਾਲ ਬਿਜ਼ਨਸ 'ਚ ਬੈਠਣ ਲੱਗ ਗਿਆ ਸੀ। ਮੈਂ ਜਦੋਂ 16 ਸਾਲ ਦਾ ਸੀ, ਜਦੋਂ ਮੈਂ ਦੁਨੀਆ ਸਿੱਖ ਗਿਆ ਸੀਗਾ, ਜਦੋਂ ਮੈਂ ਦੁਨੀਆ ਤੋਂ 10 ਰੁਪਏ ਕਿਵੇਂ ਲੈਣੇ ਨੇ, 5 ਰੁਪਏ ਕਿਵੇਂ ਲੈਣੇ ਨੇ, ਪੈਸੇ ਕਿਵੇਂ ਲੈਣੇ ਨੇ, ਕਿਵੇਂ ਅਗਲੇ ਨੂੰ ਫਾਇਦਾ ਦੇਣਾ, ਕਿਵੇਂ ਆਪਦਾ ਫਾਇਦਾ ਕਰਨਾ, ਉਹ ਕੰਮ 'ਚ ਮੈਂ ਉਧੇੜ ਬੁੰਚ ਅੱਜ ਤੋਂ 45 ਸਾਲ ਪਹਿਲਾਂ ਪੈ ਗਿਆ ਸੀ, ਜਿੰਨੀ ਮੇਰੀ ਉਮਰ ਹੈ। ਹਾਂ, ਹੁਣ ਦੇਖੋ ਜਿਸ ਬੰਦੇ ਨੇ 45 ਸਾਲ ਹੰਡਾਇਆ, ਆਹੀ ਕੁਛ ਕੀਤਾ ਹੈ ਨਾ, ਉਹਨੂੰ ਇਹ ਪਤਾ ਹੈ ਵੀ ਜਿਹੜਾ ਅੱਜ ਤੋਂ 45 ਸਾਲ ਪਹਿਲਾਂ ਕੁੜੀ ਮੇਰੇ ਕੋਲ ਦਵਾਈ ਲੈ ਗਈ ਵੀ ਮੇਰਾ ਵਿਆਹ ਹੈ ਵੀਰ ਜੀ, ਉਹ ਅੱਜ ਮੇਰੇ ਕੋਲ ਆਪਦੇ ਜਵਾਕ ਹੀ ਪੋਤੇ ਪੋਤੀਆਂ ਲੈ ਕੇ ਆ ਰਹੀ ਹੈ। ਸਹੀ ਹੈ, ਸਮਝੋ। ਔਰ ਉਹ ਮੈਨੂੰ ਕਹਿੰਦੀ ਹੈ ਗੋਇਲ ਤਾਂ ਤੁਸੀਂ ਹੋ ਜੀ ਪਏ ਹੋ। ਉਹਦਾ ਰੀਜ਼ਨ ਹੈ ਕਿ ਮੈਂ ਕੋਈ ਬਹੁਤੀਆਂ ਚੀਜ਼ਾਂ ਨਹੀਂ ਖਾਂਦਾ ਪੀਂਦਾ, ਮੈਂ ਕੋਈ ਬਹੁਤੀਆਂ ਐਕਸਰਸਾਈਜ਼ਾਂ ਨਹੀਂ ਕਰਦਾ। ਮੇਰੀ ਸਵੇਰੇ ਵੱਧ ਤੋਂ ਵੱਧ 15 ਤੋਂ 18 ਮਿੰਟ ਦੀ ਐਕਸਰਸਾਈਜ਼ ਹੈ, ਤੋਂ ਵੱਧ ਮੇਰੀ ਕੋਈ ਐਕਸਰਸਾਈਜ਼ ਉਹ ਮੈਂ ਰੋਜ਼ ਕਰ ਦੇਣੀ ਹੈ, ਉੱਠਣ ਸਾਰ 6 ਵਜੇ ਕਰਕੇ। ਨਾਲ ਦੀ ਨਾਲ ਇਹ ਮੇਜਰ ਹੋਣੀ ਆਪਣੇ ਮੁੰਡੇ ਜਿਹੜੇ ਗੱਡੀ ਚਲਾਉਂਦੇ ਉਹ ਆ ਜਾਂਦੇ ਆ ਮੈਨੂੰ ਲੈਣ, ਮੈਨੂੰ ਗੱਡੀ 'ਚ ਬਿਠਾਉਂਦੇ ਆ, ਮੈਨੂੰ ਫਿਰ ਇਹ ਦੱਸਦੇ ਆ ਗੋਇਲ ਸਾਹਿਬ ਅੱਜ ਨਾ ਆਪਾਂ ਜਲੰਧਰ ਜਾਣਾ। ਮੈਂ ਕਿਹਾ ਅੱਛਾ, ਮੈਨੂੰ ਐਵੇਂ ਨਹੀਂ ਪਤਾ ਹੁੰਦਾ ਜੀ ਜਾਣਾ ਕਿੱਥੇ ਆ। ਤੇ ਇਹ ਕਹਿਣਗੇ ਅੱਜ ਆਪਾਂ ਨੇ ਜੀ ਜਲੰਧਰ ਟੂਰ ਹੈ ਅੱਜ ਆਪਣਾ, ਉੱਥੇ ਪੇਸ਼ੈਂਟ ਇਕੱਠੇ ਹੋ ਗਏ। ਮੈਂ ਕਿਹਾ ਚਲੋ, ਤੇ ਉਹ ਆਉਂਦੇ ਆ। ਉਸ ਤੋਂ ਬਾਅਦ ਕੀ ਹੈ, ਮੇਰਾ ਖਾਣਾ ਦੇਖ ਲਓ ਤੁਸੀਂ, ਅੱਜ ਤੁਸੀਂ ਲੈ ਕੇ ਆਏ ਹੋ ਮੇਰਾ ਲੰਚ 4 ਵਜੇ ਲੰਚ ਕਰਿਆ, ਤੇ ਉਹ ਮੇਰਾ ਲੰਚ ਹੀ ਡਿਨਰ ਬਣ ਗਿਆ ਵੀ ਮੈਂ ਜਦੋਂ 4-5 ਵੱਜ ਗਏ ਉਸ ਮੈਂ ਡਿਨਰ ਇੱਕ ਵਾਰੀ ਕਰਨਾ, ਤੇ ਇੱਕ ਵਾਰੀ ਮੈਂ ਖਾਣਾ 15 ਮਿੰਟ ਦੀ ਮੇਰੀ ਸਵੇਰੇ ਐਕਸਰਸਾਈਜ਼ ਹੈ। ਇੱਕ ਮੈਂ ਚੀਜ਼ ਜਿਹੜੀ ਮੇਨ ਲਾਈਨਾਂ ਸ਼ੁਰੂ ਤੋਂ, ਮੈਨੂੰ 30 ਸਾਲ ਪਹਿਲਾਂ ਕੋਈ ਬਹੁਤ ਵੱਡੇ ਵਿਦਵਾਨ ਵੈਦ ਸੀ, ਅੱਜ ਵੀ ਉਹ ਮੇਰੇ ਨਾਲ ਨੇ, ਮੈਨੂੰ ਇਸ ਗੱਲ ਦੀ ਖੁਸ਼ੀ ਹੈ। ਉਦੋਂ ਉਹ ਮੇਰੇ ਕੋਲੇ EMPLOYEE ਸੀਗੇ,
ਮੇਰੀ ਕੰਪਨੀ 'ਚ MD ਸੀ ਆਯੁਰਵੇਦਾ ਦੇ। ਅੱਜ ਉਹ EMPLOYE ਤੋਂ ਮੇਰੇ ਫਾਦਰ ਦੀ ਜਗ੍ਹਾ ਲੈ ਕੇ ਬੈਠ ਗਏ। ਅੱਜ ਮੈਂ ਉਹਨਾਂ ਦੇ ਪੈਰੀ ਹੱਥ ਲਾਉਣ ਲੱਗ ਗਿਆ, ਕਿਉਂਕਿ ਮੇਰੇ ਤੋਂ 10-12 ਸਾਲ ਵੱਡੇ ਵੀ ਨੇ ਤੇ ਮੈਂ ਸਿੱਖਿਆ ਉਹਨਾਂ ਤੋਂ ਬਹੁਤ ਕੁਝ ਹੈ। ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਉਦੋਂ ਕਿਹਾ, ਕਹਿੰਦੇ ਗੋਇਲ ਇੱਕ ਨਾ ਗੋਲੀ ਆਉਂਦੀ ਹੈ PC ਗੋਲਡ। ਅੱਛਾ। ਇੱਕ ਕਹਿੰਦਾ ਹੁੰਦੀ ਹੈ ਉਹ ਆਪਣੀ LB ਅੰਮ੍ਰਿਤ ਗੋਲੀ। 2 ਗੋਲੀਆਂ ਨੇ। ਕਹਿੰਦਾ ਇਹ ਤੂੰ ਆਪਣੇ ਨਾਂ ਕਰਾ ਲਾ। ਕਹਿੰਦਾ ਇਹ ਦੁਨੀਆ ਨੂੰ ਆਪਾਂ ਇਹ ਦਵਾਂਗੇ। ਮੈਂ ਕਿਹਾ ਇਹ ਕੀ ਕਰਦੀਆਂ ਨੇ? ਕਹਿੰਦਾ ਜਿਹੜਾ ਬੰਦਾ ਇਹ 2 ਗੋਲੀਆਂ ਡੇਲੀ ਸਵੇਰੇ ਖਾਣ ਲੱਗ ਗਿਆ, ਕਹਿੰਦਾ ਉਹ ਸੁਭਾਸ਼ ਗੋਇਲ ਮੈਂ ਤੈਨੂੰ ਦੱਸ ਦਿੰਦਾ ਵੀ 60-65 ਸਾਲ ਦੀ ਉਮਰ ਤੱਕ ਬੁੜਾ ਨਹੀਂ ਹੁੰਦਾ। ਉਸ ਤੋਂ ਬਾਅਦ ਕਹਿੰਦਾ ਉਮਰ ਧੱਕਾ ਮਾਰਦੀ ਹੈ। ਜੇ 60-65 ਸਾਲ ਦੀ ਉਮਰ 'ਚ ਤੂੰ ਸੰਭਲ ਗਿਆ ਬੰਦਾ, ਕਹਿੰਦਾ ਫਿਰ ਉਹ 60-65 ਸਾਲ ਤੋਂ ਬਾਅਦ ਫਿਰ 30-40 ਸਾਲ ਹੋਰ ਕੱਢ ਕੇ ਜਾਊਗਾ। ਮਤਲਬ ਗੱਲ ਸਮਝਾਉਣ ਦੀ ਸੀ। ਔਰ ਕਹਿਣ ਵਾਲਾ ਵੀ ਤੁਹਾਡੇ ਤੋਂ 12 ਸਾਲ ਵੱਡਾ ਹੈ। ਵੱਡਾ ਸੀ ਤੇ ਵੈਦ ਸੀ, ਆਯੁਰਵੇਦ ਦਾ MD ਸੀ, ਉਸ ਟਾਈਮ ਦਾ ਫੇਮਸ ਵੈਦ ਸੀ। ਜਿਵੇਂ ਅੱਜ ਲੋਕ ਮੇਰੀ ਆਦਰ ਕਰਦੇ ਆ, ਇੱਜ਼ਤ ਕਰਦੇ ਆ, ਉਵੇਂ ਉਦੋਂ ਉਹਨਾਂ ਦੀ ਹੁੰਦੀ ਸੀ, ਹੁਣ ਵੀ ਹੁੰਦੀ ਆ, ਖੈਰ ਹੁਣ ਤਾਂ ਬੜੇ ਹੋ ਗਏ। ਤੇ ਉਹਨਾਂ ਨੇ ਮੈਨੂੰ ਇਹ 2 ਗੋਲੀਆਂ ਦੱਸੀਆਂ। ਮੈਂ ਨਾ ਮੈਡਮ ਰਜਿਸਟਰਡ ਵੀ ਕਰਾ ਲੀਆਂ, ਲੋਕਾਂ ਨੂੰ ਦੇਣੀਆਂ ਵੀ ਸ਼ੁਰੂ ਕਰਤੀਆਂ, ਆਪ ਸ਼ੁਰੂ ਨਹੀਂ ਕੀਤੀਆਂ। ਜਦੋਂ ਮੈਨੂੰ ਤੁਹਾਡੇ ਵਰਗੇ ਦੱਸਣ ਲੱਗ ਗਏ ਗੋਇਲ ਸਾਹਿਬ ਇਹਦੇ ਨਾਲ ਤਾਂ ਮੇਰਾ ਪੇਟ ਠੀਕ ਰਹਿਣ ਲੱਗ ਗਿਆ, ਕੋਈ ਕਹੇ ਮੇਰੇ ਵਾਲ ਨਹੀਂ ਝੜਦੇ, ਮੇਰਾ ਐ, ਮੈਂ ਜੀ ਉਹ 2 ਗੋਲੀਆਂ ਸੈੱਟ ਕਰ ਲਿਆ, ਮੇਰੇ ਸੱਚੀ ਪਿੱਲੋ ਕੋਲ ਪਈਆਂ ਨੇ ਹੁਣ ਵੀ। ਮੈਂ ਸਵੇਰੇ ਅੰਦਰੋਂ ਬਰਸ਼ ਕਰਕੇ ਜਦੋਂ ਬਾਹਰ ਆਉਣਾ, ਪਾਣੀ ਦਾ ਗਲਾਸ ਪਿਆ ਹੁੰਦਾ, ਗੋਲੀ ਪਈ ਹੁੰਦੀ ਹੈ, ਮੈਂ 2 ਗੋਲੀਆਂ ਚੱਕਣਾ, ਆਪਣੀਆਂ ਖਾਣਾ, ਪਾਣੀ ਪੀ ਲੈਣਾ ਸਵੇਰੇ ਸਵੇਰੇ, ਹੋਰ ਮੈਨੂੰ ਕੋਈ ਕੰਮ ਨਹੀਂ ਹੁੰਦਾ। ਉਸ ਤੋਂ ਬਾਅਦ ਮੈਂ ਆਪਣਾ ਖੀਰਾ ਖਾਣਾ, ਫਿਰ ਨਾਲ ਸਲਾਦ ਖਾਣਾ, ਸਲਾਦ ਤੋਂ ਬਾਅਦ 15-20 ਮਿੰਟ ਤੋਂ ਬਾਅਦ ਫਰੂਟ ਦੀ 1 ਪਲੇਟ ਕੱਟ ਕੇ ਖਾ ਲੈਣੀ ਆ। ਫਿਰ ਮੇਰਾ ਡਰਾਈ ਫਰੂਟ ਪਿਆ ਹੁੰਦਾ, ਬਦਾਮ 4 ਬਦਾਮ, 5 ਬਦਾਮ, 5 ਕਿਸ਼ਮਿਸ਼, 1 ਅਖਰੋਟ, 1 ਅੰਜੀਰ, ਉਹ ਵੀ ਰਾਤੀ ਸੋਕ ਕੀਤੇ ਰਾਤ ਨੂੰ ਭਿਓਏ ਹੋਏ। ਉਹਦੇ ਨਾਲ ਹੀ ਦੂਜੀ ਕਟੋਰੀ ਭਿਓ ਕੇ ਰੱਖੀ ਹੁੰਦੀ ਹੈ, 10 ਕਲੌਂਜੀ, 20 ਮੇਥੀ ਤੇ 30 ਆਪਣੇ ਕਾਲੇ ਛੋਲੇ। ਆਹ ਮੇਰਾ ਬ੍ਰੇਕਫਾਸਟ ਹੁੰਦਾ। ਤੇ ਇਹ ਕਰਕੇ ਉਸ ਤੋਂ ਬਾਅਦ ਫਿਨਿਸ਼ ਕੰਮ। ਤੇ ਫਿਰ ਅਸੀਂ ਕੀ ਕਰਦੇ ਹਾਂ, ਦੁਪਹਿਰ ਦਾ ਲੰਚ ਕਿਸਮਤ ਹੈ, ਬਾਬੇ ਦੀ ਕਿਰਪਾ ਹੋ ਜੇ ਮਿਲ ਜਾਂਦਾ, ਨਹੀਂ ਮਿਲਦਾ ਕੋਈ ਗੱਲ ਨਹੀਂ। ਰਾਹ 'ਚ ਮੈਨੂੰ ਗੁਰਦੁਆਰੇ ਬਹੁਤ ਮਿਲਦੇ ਆ, ਜਿੱਥੇ ਗੁਰਦੁਆਰੇ 'ਚ ਮੈਂ ਖੜਨਾ, ਪ੍ਰਸ਼ਾਦ ਲੈ ਕੇ ਖਾ ਲਈਦਾ। ਕਦੇ ਮੇਰੇ ਗੁਰਦੁਆਰੇ 'ਚ ਲੰਗਰ ਖਾ ਨਹੀਂ ਸਕਦਾ, ਮੌਕਾ ਨਹੀਂ ਮਿਲਦਾ। ਜਦੋਂ ਮੌਕਾ ਮਿਲਦਾ ਉਦੋਂ ਮੈਂ ਜ਼ਰੂਰ ਖਾਣਾ ਪੰਗਤੀ 'ਚ ਬੈਠ ਕੇ, ਕਿਉਂਕਿ ਜਦੋਂ ਮੈਂ ਗੁਰਦੁਆਰੇ 'ਚ ਪੰਗਤੀ 'ਚ ਬਹਿ ਕੇ ਲੰਗਰ ਖਾਣਾ ਨਾ ਜੀ, ਤੁਸੀਂ ਕਦੇ ਦੇਖਿਓ ਮੈਨੂੰ ਲੋਕ ਖਾਣ ਨਹੀਂ ਦਿੰਦੇ, ਮੇਰੇ ਪਿੱਛੇ ਆ ਕੇ ਬਹਿ ਜਾਂਦੇ, ਗੋਇਲ ਸਾਹਿਬ ਮੇਰੇ ਖਾਜ ਹੋਈ ਜਾਂਦੀ ਆ। ਭਾਈ ਤੂੰ ਰੋਟੀ ਤਾਂ ਖਾ ਲੈਂਦੇ। ਉਹ ਕਹਿੰਦੇ ਫਿਰ ਤੁਸੀਂ ਭੱਜ ਜਾਣਾ ਜੀ ਉੱਠ ਕੇ, ਹੈਨਾ। ਮੈਂ ਫਿਰ ਉੱਥੇ ਰੌਣਕ ਲਾ ਲੈਣਾ ਜੀ ਬੈਠ ਕੇ। ਮੈਂ ਕਹਿੰਦਾ ਮੈਨੂੰ ਰੋਟੀ ਖਾ ਲੈਣ ਦਿਓ, ਘੰਟਾ 1.5 ਘੰਟਾ ਪਾਓ, ਬੈਂਚ ਤੇ ਬੈਠਾਂਗੇ, ਤੁਸੀਂ ਚਿੰਤਾ ਨਾ ਕਰੋ। ਮੈਂ ਬਾਬੇ ਦੀ ਸੇਵਾ ਕਰਕੇ ਜਾਂਦਾ, ਫਿਰ ਉੱਥੇ ਬਹਿ ਕੇ ਕਈ ਵਾਰੀ ਮੈਂ ਡਰਦਾ ਮਾਰਾ ਵੀ ਲੰਗਰ 'ਚ ਨਹੀਂ ਵੜਦਾ। ਮੈਂ ਕਹਿੰਦਾ ਚਲੋ ਚੱਲੀਏ ਬਾਹਰ ਨਿਕਲਦੇ। ਤੇ ਇਸ ਕਰਕੇ ਨਾ ਜੀ ਜਿਹੜੀ ਡਾਈਟ ਆ ਤਾਂ ਉਹ ਸੈੱਟ ਕਰੋ। ਇੱਕ LB ਅੰਮ੍ਰਿਤ ਔਰ PC ਗੋਲਡ ਦੀ ਗੋਲੀ ਵੈਦਵਾਨ.com ਤੇ ਜਾ ਕੇ ਆਰਡਰ ਕਰ ਲਓ। ਬਾਬਾ ਜੀ ਦੀ ਇੰਨੀ ਕਿਰਪਾ ਵੀ ਜਿਹੜਾ ਬੰਦਾ ਉਹ ਖਾਣ ਲੱਗ ਜਾਂਦਾ, ਹਾਰਟ, ਬ੍ਰੇਨ, ਲਿਵਰ, ਪੈਨਕ੍ਰੀਆਟਿਕ ਸੀਕ੍ਰੇਸ਼ਨ, ਬੁਢਾਪਾ ਨੇੜੇ ਤੇੜੇ ਨਹੀਂ ਆਉਂਦਾ। ਮੇਰੇ ਤਾਂ ਆਇਆ ਨਹੀਂ ਬਾਈ, ਮੈਂ ਤੁਹਾਨੂੰ ਦੱਸਾਂ, ਬੁੜਾ ਤਾਂ ਮੈਂ ਉਦੋਂ ਮੰਨੂਗਾ ਆਪਣੇ ਆਪ ਨੂੰ ਜਦੋਂ ਮੇਰੇ ਗੋਡੇ ਖੜ ਗਏ, ਮੋਢੇ ਖੜ ਗਏ, ਸਰੀਰ ਖੜ ਗਿਆ, ਅੱਖਾਂ ਖੜ ਗਈਆਂ, ਜ਼ੁਬਾਨ ਲੜਖੜਾਉਣ ਲੱਗ ਗਈ, ਐਂ ਕਰਨ ਲੱਗ ਗਏ, ਉਦੋਂ ਤਾਂ ਮੰਨ ਲਾਂਗੇ। ਪਰ ਜਦ ਤੱਕ ਬਾਬਾ ਜੀ ਨੇ ਚੱਲਦੇ ਰੱਖੇ ਹੋਇਆ, ਡੇਲੀ 350 ਕਿਲੋਮੀਟਰ ਸਫ਼ਰ ਕਰਾਉਂਦਾ ਬਾਬਾ ਆਪਾਂ ਤੋਂ, ਔਰ 200 ਮਰੀਜ਼ਾਂ ਨਾਲ ਮੱਥਾ ਮਰਵਾਉਂਦਾ, ਤਾਂ ਆਪਾਂ ਸਮਝਦੇ ਆਪਾਂ ਬੁੜੇ ਨਹੀਂ ਹੋਏ, ਨਾ ਹੋਣਾ। ਪਰ ਸਿਰਫ ਇਹ 2 ਚੀਜ਼ਾਂ ਨੇ ਬਚਾਇਆ ਹੋਇਆ। ਤੀਜੀ ਚੀਜ਼ ਉਹਨਾਂ ਨੇ ਦੱਸੀ ਸੀ ਵੀ ਸੁਭਾਸ਼ ਗੋਇਲ ਇੱਕ ਤਿਰਫਲਾ ਹੈ ਜਿਹਨੂੰ 3 ਫਲਾਂ ਦਾ ਕਹਿੰਦੇ ਨੇ। ਉਹ ਤਿੰਨਾਂ ਦੇ ਵਿੱਚ ਉਹਨਾਂ ਨੇ ਮੈਨੂੰ ਆਪਣੀ ਭਾਸ਼ਾ 'ਚ ਦੱਸਿਆ ਸੀਗਾ, ਚਲੋ ਬਜ਼ੁਰਗਾਂ ਦਾ ਸੁਭਾਉਣ ਦਾ ਤਰੀਕਾ ਸੀਗਾ। ਕਹਿੰਦੇ ਇਹਨੂੰ ਹਰੜ, ਬਹਿੜਾ ਤੇ ਆਮਲਾ, ਇਹਨੂੰ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਕਿਹਾ ਗਿਆ। ਕਹਿੰਦੇ ਇਹ ਉਹਦਾ ਸੱਤ ਹੈ, ਇਹਦੀ ਉਦਾਂ ਹੀ ਪੂਜਾ ਵੀ ਹੁੰਦੀ ਹੈ। ਇਹਨਾਂ ਦੇ ਦਿਨ ਨੇ ਪੂਜਾ ਦੇ, 3 ਫਲਾਂ ਦੇ। ਹਿੰਦੂ ਧਰਮ ਦੇ ਵਿੱਚ ਇਹਨਾਂ ਦੀ ਪੂਜਾ ਹੁੰਦੀ ਆ। ਚਲੋ ਹਿੰਦੂਆਂ ਨੇ ਤਾਂ ਹਰੇਕ ਚੀਜ਼ ਨੂੰ, ਗਊ ਨੂੰ ਮਾਤਾ ਕਿਹਾ, ਧਰਤੀ ਨੂੰ ਮਾਤਾ ਕਿਹਾ, ਤੁਲਸੀ ਨੂੰ ਮਾਤਾ ਕਿਹਾ, ਮਤਲਬ ਜਿੱਥੋਂ ਨਦੀਆਂ ਨੂੰ ਵੀ ਕਿਹਾ। ਕਿਉਂ ਕਿਹਾ? ਕਿਉਂਕਿ ਸਾਡੇ ਪੂਰਵਜ ਤਾਂ ਸਾਨੂੰ ਕਹਾ ਗਏ ਵੀ ਇਸ ਬਹਾਨੇ ਇਹਨਾਂ ਚੀਜ਼ਾਂ ਨੂੰ ਇਹ ਨਸ਼ਟ ਨਹੀਂ ਕਰਨਗੇ, ਹੈਨਾ, ਤੇ ਸਾਂਭ ਕੇ ਰੱਖਣਗੇ। ਵੀ ਚਲੋ ਉਹਨਾਂ ਨੂੰ ਇਹ ਲੱਗੂ ਵੀ ਜਿਹੜਾ ਪਿੱਪਲ ਹੈ ਬ੍ਰਹਮਾ ਜੀ ਨੇ ਇਹ ਪੱਟਣਾ ਨਹੀਂ, ਇਹ ਪਿਓਰ ਆਕਸੀਜਨ ਦਿੰਦਾ 24 ਘੰਟੇ, ਨਹੀਂ ਤਾਂ ਲੋਕ ਪੱਟ ਸੁੱਟ ਦਿੰਦੇ। ਤੁਲਸੀ 'ਚ ਕਿੰਨੇ ਗੁਣ ਨੇ। ਇਸ ਕਰਕੇ ਉਹਨਾਂ ਨੇ ਮੈਨੂੰ ਤਿਰਫਲਾ ਬਾਰੇ ਦੱਸਿਆ ਵੀ ਗੋਇਲ ਸਾਹਿਬ ਤਿਰਫਲਾ ਜਿਹੜਾ ਹੈਗਾ ਇਹ ਸ਼ਾਮ ਨੂੰ 5 ਵਜੇ ਤੋਂ ਬਾਅਦ ਜਦੋਂ ਮਰਜ਼ੀ ਖਾਓ, 5 ਗ੍ਰਾਮ। ਤੁਸੀਂ ਦੇਖੋਗੇ ਜ਼ਿੰਦਗੀ 'ਚ ਤੁਹਾਡਾ ਪੇਟ ਨਹੀਂ ਖਰਾਬ ਹੁੰਦਾ, ਵਜਨ ਨਹੀਂ ਵੱਧਦਾ, ਤੁਹਾਨੂੰ ਮਤਲਬ ਹਰ ਤਰ੍ਹਾਂ ਦੀ ਬੈਨੀਫਿਟ ਮਿਲੂਗਾ। ਤੇ ਮੈਂ ਉਹ ਵੀ ਕਹਿੰਦੇ ਸਕਿਨ ਪ੍ਰੋਬਲਮ ਕਦੇ ਵੀ ਨਹੀਂ ਹੋ, ਔਰ ਸੱਚੀ ਮੈਨੂੰ ਕਦੇ ਵੀ ਨਹੀਂ ਹੋਈ, ਬਾਬੇ ਦੀ ਕਿਰਪਾ ਹੈ ਨਾ। ਕਈ ਵਾਰੀ ਮਤਲਬ ਕਿ ਮੈਂ ਇਹੋ ਜਿਹਾ ਦੇਖਿਆ ਸੀਨ ਕਿ ਲੋਕਾਂ ਨੂੰ ਇਸ ਉਮਰ ਦੇ ਵਿੱਚ ਕਿਸੇ ਨੂੰ ਸਕਿਨ ਪ੍ਰੋਬਲਮ, ਕਿਸੇ ਨੂੰ ਲਿਵਰ ਪ੍ਰੋਬਲਮ, ਕਿਸੇ ਨੂੰ ਕੁਛ, ਕਦੇ ਕੁਛ ਨਹੀਂ ਹੋਇਆ। ਮਤਲਬ 3 ਚੀਜ਼ਾਂ ਦਾ ਤੁਸੀਂ ਲਾੜੀ ਬਣ ਲਓ, PC ਗੋਲਡ ਗੋਲੀ, LB ਅੰਮ੍ਰਿਤ ਗੋਲੀ, ਇੱਕ ਤਿਰਫਲਾ। PC ਗੋਲਡ ਤੇ LB ਅੰਮ੍ਰਿਤ ਸਵੇਰੇ ਐਮਟੀ ਸਟਮਕ ਪਾਣੀ ਨਾਲ,
त्रिफला पाउडर शाम ਨੂੰ 5 ਵਜੇ ਤੋਂ ਬਾਅਦ ਸੌਣ ਤੋਂ ਪਹਿਲਾਂ ਜਦੋਂ ਮਰਜ਼ੀ ਲੈ ਲਓ। ਇਹ ਚੀਜ਼ਾਂ ਤੁਹਾਨੂੰ ਤੰਦਰੁਸਤ ਰੱਖਣਗੀਆਂ, ਵਾਇਰਸ ਤੋਂ ਬਚਾਉਣਗੀਆਂ। ਔਰ ਅੱਜ ਇੱਕ ਚੀਜ਼ ਹੋਰ ਮੈਂ ਦੱਸ ਦਿੰਦਾ ਤੁਹਾਡੇ ਚੈਨਲ ਤੋਂ, ਇਹਨੂੰ ਨਾ ਅਲੱਗ ਰੀਲ ਕੱਟ ਕੇ ਦਿਓ ਲੋਕਾਂ ਨੂੰ। ਜੀ ਬਿਲਕੁਲ। ਇਹ ਮੈਂ ਉਹ ਚੀਜ਼ ਕਹਿਣ ਜਾ ਰਿਹਾ ਕਿ ਜਿਵੇਂ ਸਾਡਾ ਦੇਸ਼ ਭਾਰਤ ਦੇਸ਼ ਅੱਜ ਸ਼ੂਗਰ ਦੀ ਕੈਪੀਟਲ ਬਣ ਚੁੱਕਿਆ, ਡਾਇਬੀਟੀਜ਼ ਦੀ ਕੈਪੀਟਲ ਬਣ ਚੁੱਕਿਆ, ਮਧੂਮੇਹ ਰੋਗ ਦੀ ਕੈਪੀਟਲ ਬਣ ਚੁੱਕਿਆ, ਉਸੇ ਤਰ੍ਹਾਂ ਉਹ ਦਿਨ ਦੂਰ ਨਹੀਂ ਹੈਗਾ ਕਿ ਸਾਡਾ ਦੇਸ਼ ਕੈਂਸਰ ਦੀ ਕੈਪੀਟਲ ਬਣਨ ਜਾ ਰਿਹਾ। ਸਾਡੇ ਦੇਸ਼ ਦੇ ਵਿੱਚ ਵਾਇਰਸ ਇਹ ਕਿਵੇਂ ਜਾ ਰਿਹਾ ਹੈ ਔਰ ਕਿਵੇਂ ਨੇ ਫੈਲਣਾ ਔਰ ਕਿਸ ਘਰ ਦੇ ਵਿੱਚ ਕਿਵੇਂ ਚਲੇ ਜਾਣਾ ਔਰ ਕਿਹੜੇ ਫੂਡ ਦੇ ਰਾਹੀਂ ਜਾ ਰਿਹਾ। ਔਰ ਇਹਨੂੰ ਇੰਨਾ ਜ਼ਿਆਦਾ ਐਕਸਪਲੇਨ ਮੇਰੇ ਤੋਂ ਹੋਣਾ ਨਹੀਂ, ਨਾ ਮੈਂ ਕਰਨਾ ਕਿਸੇ ਨਾਲ। ਪਰ ਇਹ ਗੱਲ ਮੰਨ ਲਓ ਕਿ ਜੇ ਇਹ ਗੱਲ ਕਰਦੇ ਹੋਏ ਮੈਂ ਪ੍ਰੋਬਲਮ 'ਚ ਹਾਂ, ਮੇਰੇ ਗਲੇ 'ਚ ਆਵਾਜ਼ ਚੇਂਜ ਹੋ ਗਈ ਆ, ਤਾਂ ਬਹੁਤ ਬੜਾ ਦਰਦ ਹੋਣ ਵਾਲਾ ਹੈ। ਔਰ ਆਪਣਾ ਦੇਸ਼ ਕੈਂਸਰ ਦੀ ਕੈਪੀਟਲ ਬਣਨ ਜਾ ਰਿਹਾ। ਔਰ ਇਹਦੇ ਵਾਸਤੇ, ਇਹ ਤੋਂ ਬਚਣ ਵਾਸਤੇ ਤੁਹਾਡੇ ਲਈ ਪਰਮਾਤਮਾ ਨੇ ਬਹੁਤ ਬੜੀ ਚੀਜ਼ ਦਿੱਤੀ ਹੋਈ ਹੈ। ਇੱਕ ਵੀਟ ਗ੍ਰਾਸ ਔਰ ਇੱਕ ਮੋਰਿੰਗਾ। ਸਿਰਫ 2 ਚੀਜ਼ਾਂ ਇਹ ਤੁਹਾਨੂੰ ਕੈਂਸਰ ਰੋਗ ਤੋਂ ਸਾਡੇ ਦੇਸ਼ ਨੂੰ ਬਚਾ ਸਕਦੀਆਂ ਨੇ, ਜੇ ਤੁਸੀਂ ਅੱਜ ਹੀ ਖੁਦ ਔਰ ਆਪਣੇ ਬੱਚਿਆਂ ਨੂੰ ਦੇਣਾ ਸ਼ੁਰੂ ਕਰ ਦਿਓ। ਇਹ ਇਕੱਲਾ ਮੈਂ ਭਾਵੁਕ ਨਹੀਂ ਹੈਗਾ। ਜਦੋਂ ਅਸੀਂ ਬੈਠੇ ਸੀਗੇ 22-23 ਡਾਕਟਰ ਸੀ, ਮੈਂ ਸੀ, ਜਦੋਂ ਇਸ ਚੀਜ਼ ਦੇ ਉੱਤੇ ਕੰਮ ਹੋਇਆ, ਮਤਲਬ ਹਲੇ ਤਾਂ ਮੈਂ ਕੰਟਰੋਲ ਕਰ ਰਿਹਾ, ਉੱਥੇ ਤਾਂ ਕੰਟਰੋਲ ਹੀ ਨਹੀਂ ਹੋਇਆ। ਕਿਉਂ? ਕਿਉਂਕਿ ਅਸੀਂ ਉਹ ਚੀਜ਼ ਕਲੀਅਰ ਅੱਖਾਂ ਨਾਲ ਦੇਖ ਲਈ ਸੀ ਵੀ ਕੀ ਹੋਣ ਵਾਲਾ ਆਉਣ ਵਾਲੇ ਸਮੇਂ 'ਚ। ਔਰ ਸਿਰਫ ਇਸ ਗੱਲ ਦੀ ਸਾਨੂੰ ਖੁਸ਼ੀ ਹੋਈ ਕਿ ਅਸੀਂ ਉਸ ਕਮਰੇ 'ਚੋਂ ਜਦੋਂ ਬਾਹਰ ਨਿਕਲੇ 2 ਚੀਜ਼ਾਂ ਐਸੀਆਂ ਲੈ ਕੇ ਨਿਕਲੇ। ਇੱਕ ਕਨਕਲੂਜਨ ਤੇ ਆਏ ਕਿ ਸਿਰਫ ਇੱਕ ਵੀਟ ਗ੍ਰਾਸ ਔਰ ਇੱਕ ਮੋਰਿੰਗਾ ਪਾਊਡਰ ਜਿਹੜਾ ਹੈਗਾ ਉਹ ਆਪਾਂ ਨੂੰ ਕੈਂਸਰ ਰੋਗ ਤੋਂ ਬਚਾ ਸਕਦਾ ਹੈ। ਉਹਨਾਂ ਲਈ ਨਹੀਂ ਹੈਗਾ ਜਿਨ੍ਹਾਂ ਨੂੰ ਕੈਂਸਰ ਹੋ ਗਿਆ, ਉਹਨਾਂ ਲਈ ਹੈ ਜਿਨ੍ਹਾਂ ਨੂੰ ਹਲੇ ਹੋਇਆ ਨਹੀਂ। ਔਰ ਜਦੋਂ ਨਾ ਆਪਾਂ ਕਹਿੰਦੇ ਨੇ ਦੁੱਖ ਮੇਂ ਸਿਮਰਨ ਸਭ ਕਰੇ, ਸੁੱਖ ਮੇਂ ਕਰੇ ਨਾ ਕੋਏ, ਜੋ ਸੁੱਖ ਮੇਂ ਸਿਮਰਨ ਕਰੇ ਦੁੱਖ ਕਾਹੇ ਕੋ ਹੋਏ। ਮਤਲਬ ਰੋਗ ਆਉਣ ਤੋਂ ਪਹਿਲਾਂ ਹੀ ਉਹਦਾ ਪ੍ਰੀਕਾਸ਼ਨ ਤੁਹਾਨੂੰ ਦੱਸ ਚੱਲਿਆ ਮੈਂ। ਇਹਨੂੰ ਆਪਣੇ ਕੋਲੇ ਨੋਟ ਕਰ ਲਓ, ਕਿਉਂਕਿ ਜੇ ਕੈਂਸਰ ਦਾ ਇੱਕ ਵਾਰੀ ਤੁਹਾਡੇ ਘਰ 'ਚ ਹੱਲਾ ਬੋਲਤਾ, ਕੈਂਸਰ ਨੇ ਇੱਕ ਵਾਰੀ ਪੈਰ ਪਾਤਾ, ਤਾਂ ਇਹ ਪਤਾ ਨਹੀਂ ਕੀ ਹੋਣ ਵਾਲਾ। ਬਿਲਕੁਲ। ਗੋਇਲ ਸਾਹਿਬ ਖੁਦ ਇੰਨੇ ਭਾਵੁਕ ਹੋ ਗਏ। ਇਸ ਵੀਡੀਓ ਨੂੰ ਮੈਂ ਇੱਥੇ ਹੀ ਖਤਮ ਕਰਨਾ ਚਾਹੂੰਗੀ, ਪਰ ਸੋਚੋ ਕਿ ਜੋ ਸ਼ਖਸ ਇਹਦੇ ਉੱਪਰ ਇੰਨੀ ਰਿਸਰਚ ਕਰ ਰਿਹਾ ਹੈ, ਜੇ ਉਹ ਭਾਵੁਕ ਹੋ ਗਿਆ, ਰੱਬ ਨਾ ਕਰੇ ਕਿਸੇ ਨੂੰ ਵੀ ਇਹ ਨਾਮੁਰਾਦ ਬਿਮਾਰੀ ਲੱਗੇ। ਮੈਂ ਬਹੁਤ ਸਾਰੀਆਂ ਪਿੰਡਾਂ ਦੀਆਂ ਬੁੜੀਆਂ ਨੂੰ ਕਿਹਾ ਵੀ ਇਹ ਉਹ ਬਿਮਾਰੀ ਹੈ ਜਿਹਦਾ ਨਾਮ ਹੀ ਨਹੀਂ ਲੈਣਾ ਚਾਹੀਦਾ। ਔਰ ਸੋਚੋ ਕਿ ਜੇ ਇਹ ਨਾਮੁਰਾਦ ਬਿਮਾਰੀ ਕਿਸੇ ਨੂੰ ਭਾਵੁਕ ਕਰ ਸਕਦੀ ਹੈ, ਕਿਸੇ ਦੀਆਂ ਜੜ੍ਹਾਂ 'ਚ ਬੈਠ ਕੇ ਕਿਸੇ ਦਾ ਘਰ ਪਰਿਵਾਰ, ਕਿਸੇ ਦਾ ਪੈਸਾ, ਕਿਸੇ ਦੀ ਸਿਹਤ ਨੂੰ ਖਾ ਸਕਦੀ ਹੈ ਘੁਣ ਵਾਂਗ, ਤਾਂ ਸੋਚੋ ਇਹਦਾ ਕਿੰਨਾ ਮਾੜਾ ਅਸਰ ਹੋਏਗਾ। ਖੈਰ ਗੋਇਲ ਸਾਹਿਬ, ਤੁਸੀਂ ਫਿਰ ਵੀ ਬਹੁਤ ਵਧੀਆ ਗੱਲ ਦੱਸੀ ਹੈ ਕਿ ਇਹ 2 ਚੀਜ਼ਾਂ ਜੋ ਕਿ ਸਾਨੂੰ ਈਜ਼ੀਲੀ ਅਵੇਲੇਬਲ ਨੇ, ਕਰਨੀਆਂ ਸਾਡੇ ਹੱਥ ਵਿੱਚ, ਬਿਲਕੁਲ ਫ੍ਰੀ 'ਚ ਨੇ ਜੀ। ਕਿਸੇ ਨੂੰ ਪੈਸਾ ਦੇਣ ਦੀ ਲੋੜ ਨਹੀਂ ਫਾਲਤੂ। ਇਹਨਾਂ ਨੂੰ ਤੁਸੀਂ ਜਦੋਂ ਮਰਜ਼ੀ ਕਣਕ ਜਿਹੜੀ ਆ ਲਿਆਓ ਘਰੇ, ਆਪਣੇ 20 ਗਮਲੇ ਲੈ ਲਓ, ਇੱਕ ਗਮਲੇ 'ਚ ਅੱਜ ਬੀਜੋ, ਇੱਕ ਦੂਜੇ 'ਚ ਕੱਲ੍ਹ ਨੂੰ ਬੀਜੋ। ਜਦੋਂ 20ਵੇਂ ਗਮਲੇ 'ਚ ਬੀਜੋਗੇ ਤਾਂ ਪਹਿਲੇ ਵਾਲੇ 'ਚ ਤਿਆਰ ਹੋ ਜਾਣੀ ਆ, ਉਹ 'ਚੋਂ ਕੱਟੋ ਤੇ ਉਹਦਾ ਜੂਸ ਕੱਢ ਕੇ ਪੀ ਲਓ, ਉਦੋਂ ਬਾਅਦ ਉਹਦੇ 'ਚ ਫੇਰ ਬੀਜ ਦਿਓ। ਇਦਾਂ ਇਹ ਰੂਟੀਨ ਬਣ ਜਾਣੀ ਆ। ਮੋਰਿੰਗਾ ਸੁਹਾਂਜਣਾ, ਉਹਦਾ ਪੌਦਾ 100 ਰੁਪਏ ਦਾ ਮਿਲਦਾ, ਜਾ ਕੇ ਉੱਥੋਂ ਲੈ ਲਓ, ਨਰਸਰੀ 'ਚੋਂ ਘਰੇ ਲਿਆ ਕੇ ਲਾ ਲਓ, ਔਰ ਉਹ ਤੁਹਾਡਾ ਸਾਰੀ ਜੀਵਨ ਤੁਹਾਡਾ ਪੋਸ਼ਣ ਕਰੂਗਾ। ਇਸ ਕਰਕੇ ਇਹ ਚੀਜ਼ਾਂ ਨੇ ਜਿਨ੍ਹਾਂ ਨੂੰ ਅਪਣਾ ਲਓ। ਮੈਂ ਐਵੇਂ ਨਹੀਂ ਕਹਿੰਦਾ, ਗੱਲ ਵੱਡੀ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਗੋਇਲ ਸਾਹਿਬ। ਗੋਇਲ ਸਾਹਿਬ ਖੁਦ ਭਾਵੁਕ ਹੋ ਗਏ ਨੇ, ਔਰ ਇਸ ਵੀਡੀਓ ਨੂੰ ਅਸੀਂ ਇੱਥੇ ਖਤਮ ਕਰਦੇ ਹਾਂ। ਬਸ ਆਪਣੀ ਸਿਹਤ ਦਾ ਧਿਆਨ ਰੱਖੋ।